ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਸ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 8 ਅਗਸਤ 2021 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ रूह। सुनहरी मतन इस्तस्ना। उन्हें अपनी आवाज़ आसमान विचों तेनू सुनाई तां जो तेरी तरबियत करे। जवाबी पढ़ाई ज़बूर। ਜਿਹੜਾ ਹਕ ਤਾਲਾ ਦੇ ਪਰਦੇ ਵਿੱਚ ਰਹਿੰਦਾ ਹੈ ਉਹ ਕਾਦਰ ਮੁਤਲਕ ਦੇ ਪਰਛਾਵੇਂ ਵਿੱਚ ਸਕੂਨਤ ਕਰੇਗਾ। ਪਰ ਤੂੰ ਹੈ ਖੁਦਾਵੰਦ ਮੇਰੀ ਪਨਾਹ ਹੈ, ਤੂੰ ਹਕ ਤਾਲਾ ਨੂੰ ਆਪਣਾ ਮਸਕਨ ਬਣਾ ਲਿਆ ਹੈ। ਤੇਰੇ ਉੱਤੇ ਕੋਈ ਆਫਤ ਨਾ ਆਵੇਗੀ ਤੇ ਕੋਈ ਵਬਾ ਤੇਰੇ ਖੈਮੇ ਦੇ ਨੇੜੇ ਨਾ ਪੜੇਗੀ, ਕਿਉਂ ਜੇ ਉਹ ਤੇਰੇ ਬਾਰੇ ਆਪਣੇ ਫਰਿਸ਼ਤਿਆਂ ਨੂੰ ਹੁਕਮ ਦੇਵੇਗਾ ਵੀ ਤੇਰੀਆਂ ਸਾਰੀਆਂ ਰਾਹਾਂ ਵਿੱਚ ਤੇਰੀ ਹਿਫਾਜ਼ਤ ਕਰਨ। ਉਹ ਤੈਨੂੰ ਆਪਣੇ ਹੱਥਾਂ ਉੱਤੇ ਚੁੱਕ ਲੈਣਗੇ ਤਾਂ ਜੋ ਇੰਜ ਨਾ ਹੋਵੇ ਵੀ ਤੇਰੇ ਪੈਰਾਂ ਨੂੰ ਠੋਕਰ ਲੱਗੇ। ਉਹ ਮੈਨੂੰ ਪੁਕਾਰੇਗਾ ਤੇ ਮੈਂ ਉਹਨੂੰ ਜਵਾਬ ਦੇਵਾਂਗਾ। ਮੈਂ ਮੁਸੀਬਤ ਵਿੱਚ ਉਹਦੇ ਨਾਲ ਰਵਾਂਗਾ। ਮੈਂ ਉਹਨੂੰ ਛੁਡਾਵਾਂਗਾ ਤੇ ਉਹਨੂੰ ਇੱਜ਼ਤ ਦੇਵਾਂਗਾ। ਦਰਸੀਵਾਜ਼ ਬਾਈਬਲ ਵਿੱਚੋਂ ਜ਼ਬੂਰ। ਸਵੇਰ ਨੂੰ ਮੈਨੂੰ ਆਪਣੀ ਸ਼ਫਕਤ ਦੀ ਖਬਰ ਦੇ, ਕਿਉਂ ਜੇ ਮੇਰਾ ਭਰੋਸਾ ਤੇਰੇ ਉੱਤੇ ਹੈ। ਮੈਨੂੰ ਉਹ ਰਾਹ ਦੱਸ ਜਿਹਦੇ ਉੱਤੇ ਮੈਂ ਟੁਰਾਂ, ਕਿਉਂ ਜੇ ਮੈਂ ਆਪਣਾ ਦਿਲ ਤੇਰੇ ਵੱਲ ਹੀ ਲਾਉਣਾ ਵਾਂ। ਮੈਨੂੰ ਸਿਖਾ ਵੀ ਤੇਰੀ ਮਰਜ਼ੀ ਉੱਤੇ ਟੁਰਾਂ, ਇਸ ਲਈ ਵੀ ਤੂੰ ਮੇਰਾ ਰੱਬ ਹੈ। ਤੇਰੀ ਨੇਕ ਰੂਹ ਮੈਨੂੰ ਰਾਸਤੀ ਦੇ ਮੁਲਕ ਵਿੱਚ ਲੈ ਜਾਵੇ। ਐ ਖੁਦਾਵੰਦ, ਆਪਣੇ ਨਾਮ ਦੀ ਖਾਤਰ ਮੈਨੂੰ ਜ਼ਿੰਦਾ ਕਰ। ਆਪਣੀ ਸੱਚਾਈ ਵਿੱਚ ਮੇਰੀ ਜਾਨ ਨੂੰ ਮੁਸੀਬਤ ਵਿੱਚੋਂ ਕੱਢ। ਜ਼ਬੂਰ। ਖੁਦਾਵੰਦ ਤੋਂ ਡਰਨ ਵਾਲਿਆਂ ਦੇ ਚਾਰਾਂ ਪਾਸੇ ਉਹਦਾ ਫਰਿਸ਼ਤਾ ਖੈਮਾ ਲਾ ਕੇ ਬੈਠਾ ਹੁੰਦਾ ਹੈ ਤੇ ਉਹਨਾਂ ਨੂੰ ਬਚਾਉਂਦਾ ਹੈ। ਅਜ਼ਮਾ ਕੇ ਵੇਖੋ ਵੀ ਖੁਦਾਵੰਦ ਕੈਸਾ ਮਿਹਰਬਾਨ ਹੈ। ਧੰਨ ਹੈ ਉਹ ਬੰਦਾ ਜਿਹੜਾ ਉਹਦੇ ਉੱਤੇ ਭਰੋਸਾ ਕਰਦਾ ਹੈ। ਸੱਚੇ ਬੰਦੇ ਚਲਾਏ ਤੇ ਖੁਦਾਵੰਦ ਨੇ ਸੁਣਿਆ ਤੇ ਉਹਨਾਂ ਨੂੰ ਉਹਨਾਂ ਦੇ ਸਾਰੇ ਦੁੱਖਾਂ ਤੋਂ ਛੁਡਾਇਆ। ਖੁਦਾਵੰਦ ਸ਼ਿਕਸਤਾ ਦਿਲ ਵਾਲਿਆਂ ਦੇ ਨੇੜੇ ਹੈ ਤੇ ਖਸਤਾ ਜਾਨ ਵਾਲਿਆਂ ਨੂੰ ਬਚਾਉਂਦਾ ਹੈ। ਪੈਦਾਇਸ਼। ਖੁਦਾਵੰਦ ਨੇ ਅਬਰਾਮ ਨਾਲ ਅਹਿਦ ਕੀਤਾ ਤੇ ਆਖਿਆ ਭਈ ਇਹ ਮੁਲਕ ਮੈਂ ਤੇਰੀ ਪੀੜ੍ਹੀ ਨੂੰ ਦਿੱਤਾ ਹੈ। ਪੈਦਾਇਸ਼। ਤੇ ਅਬਰਾਮ ਦੀ ਬੁੱਢੀ ਸਾਰਾਈ ਦੀ ਕੋਈ ਔਲਾਦ ਨਾ ਹੋਈ। ਉਹਦੀ ਇੱਕ ਮਿਸਰੀ ਲੌਂਡੀ ਸੀ ਜਿਹਦਾ ਨਾਂ ਹਾਜਰਾ ਸੀ। ਤੂੰ ਮੇਰੀ ਲੌਂਡੀ ਦੇ ਕੋਲ ਜਾ, ਸ਼ਾਇਦ ਉਹਦੇ ਤੋਂ ਮੇਰਾ ਘਰ ਆਬਾਦ ਹੋ ਜਾਵੇ। ਤੇ ਅਬਰਾਮ ਨੇ ਸਾਰਾਈ ਦੀ ਗੱਲ ਮੰਨ ਲਈ ਤੇ ਉਹ ਹਾਜਰਾ ਦੇ ਕੋਲ ਗਿਆ ਤੇ ਉਹ ਹਮਲਾ ਹੋ ਗਈ ਤੇ ਆਪਣੀ ਬੀਬੀ ਨੂੰ ਹਕੀਰ ਸਮਝਣ ਲੱਗ ਪਈ। ਤਦ ਸਾਰਾਈ ਉਹਦੇ ਉੱਤੇ ਸਖਤੀ ਕਰਨ ਲੱਗੀ ਤੇ ਉਹ ਉਹਦੇ ਕੋਲੋਂ ਨੱਸ ਗਈ। ਤੇ ਉਹ ਖੁਦਾਵੰਦ ਦੇ ਫਰਿਸ਼ਤੇ ਨੂੰ ਬੀਆਬਾਨ ਵਿੱਚ ਪਾਣੀ ਦੇ ਇੱਕ ਚਸ਼ਮੇ ਦੇ ਕੋਲ ਮਿਲੀ। ਇਹ ਉਹ ਚਸ਼ਮਾ ਹੈ ਜਿਹੜਾ ਸ਼ੂਰ ਦੀ ਰਾਹ ਉੱਤੇ ਹੈ। ਤੇ ਉਹਨੇ ਆਖਿਆ, ਐ ਸਾਰਾਈ ਦੀ ਲੌਂਡੀ ਹਾਜਰਾ, ਤੂੰ ਕਿੱਥੋਂ ਆਈ ਹੈ ਤੇ ਕਿੱਧਰ ਜਾਨੀ ਹੈ? ਉਹਨੇ ਆਖਿਆ, ਮੈਂ ਆਪਣੀ ਬੀਬੀ ਸਾਰਾਈ ਦੇ ਕੋਲੋਂ ਨੱਸ ਆਈ ਹਾਂ। ਖੁਦਾਵੰਦ ਦੇ ਫਰਿਸ਼ਤੇ ਨੇ ਉਹਨੂੰ ਆਖਿਆ, ਤੂੰ ਆਪਣੀ ਬੀਬੀ ਦੇ ਕੋਲ ਪਰਤ ਕੇ ਟੁਰ ਜਾ ਤੇ ਆਪਣੇ ਆਪ ਨੂੰ ਉਹਦੇ ਹਵਾਲੇ ਕਰ ਦੇ। ਤੇ ਖੁਦਾਵੰਦ ਦੇ ਫਰਿਸ਼ਤੇ ਨੇ ਉਹਨੂੰ ਆਖਿਆ ਭਈ ਮੈਂ ਤੇਰੀ ਔਲਾਦ ਨੂੰ ਬਹੁਤ ਵਧਾਵਾਂਗਾ। ਤੇ ਅਬਰਾਮ ਦੇ ਹਾਜਰਾ ਤੋਂ ਇੱਕ ਮੁੰਡਾ ਜੰਮਿਆ ਤੇ ਅਬਰਾਮ ਨੇ ਆਪਣੇ ਉਸ ਪੁੱਤਰ ਦਾ ਨਾਂ ਜਿਹੜਾ ਹਾਜਰਾ ਤੋਂ ਜੰਮਿਆ ਸੀ ਇਸਮਾਈਲ ਰੱਖਿਆ। ਪੈਦਾਇਸ਼। ਖੁਦਾਵੰਦ ਅਬਰਾਮ ਨੂੰ ਨਜ਼ਰ ਆਇਆ ਤੇ ਉਹਨੂੰ ਆਖਿਆ, ਤੇਰਾ ਨਾਂ ਫੇਰ ਅਬਰਾਮ ਨਹੀਂ ਅਖਵਾਏਗਾ ਬਲਕਿ ਤੇਰਾ ਨਾਂ ਅਬਰਾਹਮ ਹੋਵੇਗਾ। ਤੇ ਖੁਦਾਵੰਦ ਨੇ ਅਬਰਾਮ ਨੂੰ ਆਖਿਆ ਭਈ ਸਾਰਾਈ ਜਿਹੜੀ ਤੇਰੀ ਬੁੱਢੀ ਏ, ਤੂੰ ਉਹਦਾ ਨਾਂ ਸਾਰਾਈ ਨਾ ਲਵੀਂ, ਉਹਦਾ ਨਾਂ ਸਾਰਾ ਹੋਵੇਗਾ। ਖੁਦਾਵੰਦ ਨੇ ਆਖਿਆ, ਬੇਸ਼ੱਕ ਤੇਰੀ ਬੁੱਢੀ ਸਾਰਾ ਦੇ ਤੇਥੋਂ ਪੁੱਤਰ ਹੋਵੇਗਾ, ਤੂੰ ਉਹਦਾ ਨਾਂ ਇਜ਼ਹਾਕ ਰੱਖੀਂ।
ਤੇ ਇਸਮਾਈਲ ਬਾਰੇ ਵੀ ਮੈਂ ਤੇਰੀ ਦੁਆ ਸੁਣੀ। ਵੇਖ, ਮੈਂ ਉਹਨੂੰ ਬਰਕਤ ਦੇਵਾਂਗਾ ਤੇ ਮੈਂ ਉਹਨੂੰ ਵੱਡੀ ਕੌਮ ਬਣਾਵਾਂਗਾ, ਪਰ ਮੈਂ ਅਹਿਦ ਇਜ਼ਹਾਕ ਨਾਲ ਕਰਾਂਗਾ। ਪੈਦਾਇਸ਼। ਤੇ ਇਬਰਾਹਿਮ ਨੇ ਆਪਣੇ ਪੁੱਤਰ ਦਾ ਨਾਂ, ਜਿਹੜਾ ਉਹਦੇ ਤੋਂ ਸਾਰਾ ਦੇ ਜੰਮਿਆ ਸੀ, ਇਜ਼ਹਾਕ ਰੱਖਿਆ। ਤੇ ਉਹ ਮੁੰਡਾ ਵਧਿਆ ਤੇ ਉਹਦਾ ਦੁੱਧ ਛੁਡਾਇਆ ਗਿਆ। ਤੇ ਸਾਰਾ ਨੇ ਵੇਖਿਆ ਵੀ ਹਾਜਰਾ ਮਿਸਰੀ ਦਾ ਪੁੱਤਰ, ਜਿਹੜਾ ਉਹਦੇ ਇਬਰਾਹਿਮ ਤੋਂ ਜੰਮਿਆ ਸੀ, ਠੱਠਾ ਮਾਰਦਾ ਏ। ਤਦ ਉਹਨੇ ਇਬਰਾਹਿਮ ਨੂੰ ਆਖਿਆ ਭਈ ਐਸ ਲੌਂਡੀ ਨੂੰ ਤੇ ਉਹਦੇ ਪੁੱਤਰ ਨੂੰ ਕੱਢ ਦੇ, ਕਿਉਂ ਜੇ ਐਸ ਲੌਂਡੀ ਦਾ ਪੁੱਤਰ ਮੇਰੇ ਪੁੱਤਰ ਇਜ਼ਹਾਕ ਦੇ ਨਾਲ ਵਾਰਸ ਨਾ ਹੋਵੇਗਾ। ਤੇ ਰੱਬ ਨੇ ਇਬਰਾਹਿਮ ਨੂੰ ਆਖਿਆ ਭਈ ਤੈਨੂੰ ਐਸ ਮੁੰਡੇ ਤੇ ਆਪਣੀ ਲੌਂਡੀ ਲਈ ਬੁਰਾ ਨਾ ਲੱਗੇ। ਜੋ ਕੁਝ ਸਾਰਾ ਤੈਨੂੰ ਆਖਦੀ ਏ ਉਹਦੀ ਗੱਲ ਮੰਨ, ਕਿਉਂ ਜੇ ਇਜ਼ਹਾਕ ਤੋਂ ਤੇਰੀ ਪੀੜ੍ਹੀ ਦਾ ਨਾਂ ਚੱਲੇਗਾ। ਤਦ ਇਬਰਾਹਿਮ ਨੇ ਸਵੇਰੇ ਸਵੇਰੇ ਉੱਠ ਕੇ ਰੋਟੀ ਤੇ ਪਾਣੀ ਦੀ ਇੱਕ ਮਸ਼ਕ ਲਈ ਤੇ ਇਹਨੂੰ ਹਾਜਰਾ ਨੂੰ ਦੇ ਦਿੱਤਾ, ਬਲਕਿ ਉਹਦੇ ਮੋਢੇ ਉੱਤੇ ਧਰ ਦਿੱਤਾ ਤੇ ਮੁੰਡੇ ਨੂੰ ਵੀ ਉਹਦੇ ਹਵਾਲੇ ਕਰਕੇ ਉਹਨੂੰ ਘੱਲ ਦਿੱਤਾ। ਤੇ ਜਦ ਮਸ਼ਕ ਵਿੱਚੋਂ ਪਾਣੀ ਮੁੱਕ ਗਿਆ ਤੇ ਉਹਨੇ ਮੁੰਡੇ ਨੂੰ ਇੱਕ ਝਾੜੀ ਹੇਠਾਂ ਰੱਖ ਦਿੱਤਾ। ਤੇ ਰੱਬ ਨੇ ਉਸ ਮੁੰਡੇ ਦੀ ਆਵਾਜ਼ ਸੁਣੀ ਤੇ ਰੱਬ ਦੇ ਫਰਿਸ਼ਤੇ ਨੇ ਅਸਮਾਨ ਤੋਂ ਹਾਜਰਾ ਨੂੰ ਬੁਲਾਇਆ ਤੇ ਉਹਨੂੰ ਆਖਿਆ ਭਈ ਐ ਹਾਜਰਾ, ਤੈਨੂੰ ਕੀ ਹੋਇਆ ਏ? ਨਾ ਡਰ, ਕਿਉਂ ਜੇ ਰੱਬ ਨੇ ਉਸ ਥਾਂ ਤੋਂ ਜਿੱਥੇ ਮੁੰਡਾ ਪਿਆ ਸੀ ਉਹਦੀ ਆਵਾਜ਼ ਸੁਣ ਲਈ ਏ। ਉਹਨੂੰ ਆਪਣੇ ਹੱਥ ਨਾਲ ਸੰਭਾਲ ਲੈ। ਫਿਰ ਰੱਬ ਨੇ ਉਹਦੀਆਂ ਅੱਖੀਆਂ ਖੋਲੀਆਂ ਤੇ ਉਹਨੇ ਪਾਣੀ ਦਾ ਇੱਕ ਖੂਹ ਵੇਖਿਆ ਤੇ ਜਾ ਕੇ ਮਸ਼ਕ ਨੂੰ ਪਾਣੀ ਨਾਲ ਭਰ ਲਿਆ ਤੇ ਮੁੰਡੇ ਨੂੰ ਪਿਲਾਇਆ। ਤੇ ਰੱਬ ਉਸ ਮੁੰਡੇ ਦੇ ਨਾਲ ਸੀ। ਗ੍ਰੰਥੀਓ, ਤੁਹਾਡਾ ਈਮਾਨ ਇਨਸਾਨ ਦੀ ਸਿਆਣ ਉੱਤੇ ਨਹੀਂ, ਬਲਕਿ ਰੱਬ ਦੀ ਕੁਦਰਤ ਉੱਤੇ ਮੌਕੂਫ ਹੋਵੇ। ਬਲਕਿ ਜਿਵੇਂ ਲਿਖਿਆ ਏ ਉਂਝ ਹੀ ਹੋਇਆ। ਜਿਹੜੀਆਂ ਸ਼ੈਵਾਂ ਨਾ ਅੱਖੀਆਂ ਨੇ ਵੇਖੀਆਂ, ਨਾ ਕੰਨਾਂ ਨੇ ਸੁਣੀਆਂ, ਨਾ ਬੰਦੇ ਦੇ ਦਿਲ ਵਿੱਚ ਆਈਆਂ, ਉਹ ਸਾਰੀਆਂ ਰੱਬ ਨੇ ਆਪਣੇ ਪਿਆਰ ਕਰਨ ਵਾਲਿਆਂ ਲਈ ਤਿਆਰ ਕਰ ਦਿੱਤੀਆਂ। ਪਰ ਸਾਡੇ ਉੱਤੇ ਰੱਬ ਨੇ ਉਹਨਾਂ ਨੂੰ ਰੂਹ ਦੇ ਰਾਹੀਂ ਜ਼ਾਹਿਰ ਕੀਤਾ, ਕਿਉਂ ਜੇ ਰੂਹ ਸਾਰੀਆਂ ਗੱਲਾਂ, ਬਲਕਿ ਰੱਬ ਦੀ ਤਹਿ ਦੀਆਂ ਗੱਲਾਂ ਵੀ ਲੱਭ ਲੈਂਦਾ ਹੈ। ਕਿਉਂ ਜੇ ਇਨਸਾਨਾਂ ਵਿੱਚੋਂ ਕੌਣ ਕਿਸੇ ਇਨਸਾਨ ਦੀਆਂ ਗੱਲਾਂ ਜਾਣਦਾ ਹੈ, ਸਿਵਾਏ ਉਸ ਇਨਸਾਨ ਦੀ ਆਪਣੀ ਰੂਹ ਦੇ ਜਿਹੜੀ ਉਹਦੇ ਵਿੱਚ ਹੈ। ਇਸੇ ਤਰ੍ਹਾਂ ਰੱਬ ਦੇ ਰੂਹ ਦੇ ਸਿਵਾ ਕੋਈ ਰੱਬ ਦੇ ਰੂਹ ਦੀਆਂ ਗੱਲਾਂ ਨਹੀਂ ਜਾਣਦਾ। ਪਰ ਅਸੀਂ ਨਾ ਜੱਗ ਦਾ, ਬਲਕਿ ਉਹ ਰੂਹ ਪਾਇਆ ਹੈ ਜਿਹੜਾ ਰੱਬ ਵੱਲੋਂ ਹੈ, ਤਾਂ ਜੋ ਉਹਨਾਂ ਗੱਲਾਂ ਨੂੰ ਜਾਣਨ ਜਿਹੜੀਆਂ ਰੱਬ ਨੇ ਸਾਨੂੰ ਦਿੱਤੀਆਂ ਨੇ। ਤੇ ਅਸੀਂ ਉਹਨਾਂ ਗੱਲਾਂ ਨੂੰ ਉਹਨਾਂ ਲਫ਼ਜ਼ਾਂ ਵਿੱਚ ਨਹੀਂ ਦੱਸਦੇ ਜਿਹੜੇ ਇਨਸਾਨੀ ਸਿਆਣ ਨੇ ਸਾਨੂੰ ਸਿਖਾਏ ਹੋਣ, ਬਲਕਿ ਉਹਨਾਂ ਲਫ਼ਜ਼ਾਂ ਵਿੱਚ ਜਿਹੜੇ ਰੂਹ ਨੇ ਸਿਖਾਏ ਨੇ, ਤੇ ਰੂਹਾਨੀ ਗੱਲਾਂ ਦਾ ਰੂਹਾਨੀ ਨਾਲ ਮੁਕਾਬਲਾ ਕਰਦੇ ਹਾਂ। ਪਰ ਨਫਸਾਨੀ ਬੰਦਾ ਰੱਬ ਦੇ ਰੂਹ ਦੀਆਂ ਗੱਲਾਂ ਨਹੀਂ ਮੰਨਦਾ, ਕਿਉਂ ਜੇ ਉਹ ਉਹਦੇ ਲਈ ਬੇਵਕੂਫੀ ਦੀਆਂ ਗੱਲਾਂ ਨੇ ਤੇ ਨਾ ਉਹਨਾਂ ਨੂੰ ਸਮਝ ਸਕਦਾ ਹੈ, ਕਿਉਂ ਜੇ ਉਹ ਰੂਹਾਨੀ ਤੌਰ 'ਤੇ ਪਰਖੀਆਂ ਜਾਂਦੀਆਂ ਨੇ। ਪਰ ਰੂਹਾਨੀ ਬੰਦਾ ਸਾਰੀਆਂ ਗੱਲਾਂ ਨੂੰ ਪਰਖ ਲੈਂਦਾ ਹੈ, ਪਰ ਆਪ ਕਿਸੇ ਤੋਂ ਪਰਖਿਆ ਨਹੀਂ ਜਾਂਦਾ। ਰੱਬ ਦੀ ਸਿਆਣ ਨੂੰ ਕਿਹਨੇ ਜਾਣਿਆ ਹੈ ਭਈ ਉਹਨੂੰ ਤਾਲੀਮ ਦੇ ਸਕੇ, ਪਰ ਸਾਡੇ ਵਿੱਚ ਮਸੀਹ ਦੀ ਸਿਆਣ ਹੈ। ਹੁਣ ਮੈਂ ਮੇਰੀ ਬੇਕਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਰੂਹ ਯਾਨੀ ਰੱਬ ਨੂੰ ਤਦ ਸੁਣਿਆ ਜਾਂਦਾ ਹੈ ਜਦੋਂ ਹਿੱਸਾ ਚੁੱਪ ਹੋਣ। ਮਸੀਹਤ ਦਾ ਅਸੂਲ ਤੇ ਸਬੂਤ ਰੂਹਾਨੀ ਫਹਿਮ ਦੇ ਪਾਰੋਂ ਸਮਝੇ ਜਾਂਦੇ ਨੇ। ਰੂਹ ਉਸ ਫਹਿਮ ਤੋਂ ਆਗਾਹ ਕਰਦੀ ਏ ਜਿਹੜੀ ਸ਼ਾਉਰ ਨੂੰ ਉੱਚਾ ਕਰਦੀ ਤੇ ਸੱਚਾਈ ਵੱਲ ਰਹਿਨੁਮਾਈ ਦਿੰਦੀ ਏ। ਜ਼ਬੂਰ ਦੇ ਲਿਖਾਰੀ ਨੇ ਆਖਿਆ, ਬਹਿਰਾਂ ਦੀ ਆਵਾਜ਼ ਤੋਂ, ਸਮੁੰਦਰ ਦੀਆਂ ਜ਼ਬਰਦਸਤ ਛੱਲਾਂ ਤੋਂ ਵੀ ਖੁਦਾਵੰਦ ਉੱਚਾ ਤੇ ਕਾਦਰ ਏ। ਰੂਹਾਨੀ ਹਿੱਸ ਰੂਹਾਨੀ ਨੇਕੀ ਦਾ ਸ਼ਾਉਰ ਏ। ਫਹਿਮ ਅਸਲੀ ਤੇ ਗੈਰ ਅਸਲੀ ਦੇ ਵਿਚਕਾਰ ਹੱਦਬੰਦੀ ਦੀ ਲਕੀਰ ਏ। ਰੂਹਾਨੀ ਫਹਿਮ ਸਿਆਣ ਯਾਨੀ ਹਯਾਤੀ ਸੱਚਾਈ ਤੇ ਮੁਹੱਬਤ ਨੂੰ ਖੋਲ੍ਹਦਾ ਏ ਤੇ ਇਲਾਹੀ ਹਿੱਸ ਨੂੰ ਕ੍ਰਿਸਚਨ ਸਾਇੰਸ ਵਿੱਚ ਸੰਸਾਰ ਦਾ ਰੂਹਾਨੀ ਸਬੂਤ ਦਿੰਦਿਆਂ ਹੋਏ ਜ਼ਾਹਿਰ ਕਰਦਾ ਏ। ਇਹ ਫਹਿਮ ਸ਼ਾਉਰੀ ਨਹੀਂ ਏ, ਮੁਹੱਕਕਾਨਾ ਹਾਸਲਾਤਾਂ ਦਾ ਨਤੀਜਾ ਨਹੀਂ ਏ। ਇਹ ਚਾਨਣ ਵਿੱਚ ਲਿਆਂਦਿਆਂ ਹੋਏ ਸਾਰੀਆਂ ਸ਼ੈਵਾਂ ਦੀ ਅਸਲੀਅਤ ਏ। ਰੂਹ ਯਾਨੀ ਰੱਬ ਨਾ ਬਣੇ ਹੋਏ ਖਿਆਲਾਂ ਨੂੰ ਉਹਨਾਂ ਦੀ ਠੀਕ ਥਾਂ ਉੱਤੇ ਇਕੱਠਾ ਕਰਦਾ ਏ ਤੇ ਇਹਨਾਂ ਖਿਆਲਾਂ ਨੂੰ ਸਾਹਮਣੇ ਲਿਆਉਂਦਾ ਏ ਜਿਵੇਂ ਉਹ ਇੱਕ ਪਾਕ ਮਕਸਦ ਦੀਆਂ ਪੱਤੀਆਂ ਉਹਨੂੰ ਜ਼ਾਹਿਰ ਕਰਨ ਲਈ ਖੋਲ੍ਹਦਾ ਹੈ।
रूह ਨੂੰ ਕੂਵਤ, ਹਜ਼ੂਰੀ ਤੇ ਕੁਦਰਤ ਦੀ ਤੇ ਮੁਕੱਦਸ ਖਿਆਲ, ਮੁਹੱਬਤ ਦੇ ਪਰਾਂ ਦੀਆਂ ਵੀ ਅਲਾਮਤਾਂ ਦਿੱਤੀਆਂ ਜਾਂਦੀਆਂ ਨੇ। ਉਹਦੀ ਹਜ਼ੂਰੀ ਦੇ ਇਹ ਫਰਿਸ਼ਤੇ ਜਿਨ੍ਹਾਂ ਦੇ ਕੋਲ ਪਾਕ ਤਰੀਨ ਫਰਮਾਨ ਨੇ, ਸਿਆਣਦੇ ਰੂਹਾਨੀ ਮਾਹੌਲ ਨਾਲ ਜੁੜੇ ਹੁੰਦੇ ਤੇ ਲਗਾਤਾਰ ਆਪਣੀਆਂ ਖੂਬੀਆਂ ਨੂੰ ਦੁਬਾਰਾ ਪੈਦਾ ਕਰਦੇ ਨੇ। ਅਸੀਂ ਉਹਨਾਂ ਦੀ ਇਨਫਰਾਦੀ ਸ਼ਕਲਾਂ ਨੂੰ ਨਹੀਂ ਜਾਣਦੇ, ਪਰ ਅਸੀਂ ਇਹ ਜਾਣਦੇ ਹਾਂ ਵੀ ਉਹਨਾਂ ਦੀ ਫਿਤਰਤ ਰੱਬ ਦੀ ਫਿਤਰਤ ਤੇ ਰੂਹਾਨੀ ਬਰਕਤਾਂ ਦੇ ਨਾਲ ਮੁਤਾਬਕਤ ਰੱਖਦੀ ਏ। ਇੰਜ ਅਲਾਮਤੀ ਹੁੰਦਿਆਂ ਹੋਏ ਖਾਰਜੀ ਨੇ, ਫਿਰ ਵੀ ਨਫਸੀ ਨੇ, ਈਮਾਨ ਤੇ ਰੂਹਾਨੀ ਫਹਿਮ ਨੂੰ ਬਿਆਨ ਕਰਦੇ ਨੇ। ਰੂਹ ਤੋਂ ਭਰੇ ਬਜ਼ੁਰਗਾਂ ਨੇ ਸੱਚਾਈ ਦੀ ਆਵਾਜ਼ ਸੁਣੀ ਤੇ ਉਹਨਾਂ ਨੇ ਰੱਬ ਦੇ ਨਾਲ ਉਸੇ ਤਰ੍ਹਾਂ ਹੀ ਗੱਲ ਕੀਤੀ ਜਿਵੇਂ ਇਨਸਾਨ ਇਨਸਾਨਾਂ ਦੇ ਨਾਲ ਗੱਲ ਕਰਦਾ ਹੈ। ਪੁਰਾਣੇ ਨਬੀਆਂ ਨੇ ਆਪਣੀ ਪੇਸ਼ਬੀਨੀ ਇੱਕ ਰੂਹਾਨੀ ਗੈਰ ਜਿਸਮਾਨੀ ਨੁਕਤਾ ਨਜ਼ਰ ਤੋਂ ਹਾਸਲ ਕੀਤੀ, ਨਾ ਕਿ ਬਦੀ ਦੀ ਪੇਸ਼ਨਗੋਈ ਕਰਨ ਤੇ ਕਿਸੇ ਅਫਸਾਨੇ ਨੂੰ ਗਲਤ ਤਸਲੀਅਤ ਬਣਾਉਣ ਨਾਲ ਕੀਤੀ, ਨਾ ਹੀ ਇਨਸਾਨੀ ਅਕੀਦੇ ਤੇ ਮਾਦੇ ਦੇ ਬੁਨਿਆਦੀ ਕੰਮ ਨਾਲ ਮੁਸਤਕਬਿਲ ਦੀ ਪੇਸ਼ਨਗੋਈ ਕਰਨ ਨਾਲ ਕੀਤੀ। ਜਦੋਂ ਹਸਤੀ ਦੀ ਸੱਚਾਈ ਨਾਲ ਹਾਮਾਹੰਗੀ ਲਈ ਸਾਇੰਸ ਵਿੱਚ ਬਹੁਤ ਤਰੱਕੀ ਕੀਤੀ ਤੇ ਇਨਸਾਨ ਗੈਰ ਇਰਾਦੀ ਤੌਰ ਤੇ ਗੈਬਦਾਨ ਤੇ ਨਬੀ ਬਣ ਗਿਆ, ਜਿਹੜਾ ਭੂਤਾਂ, ਬਦਰੂਹਾਂ ਜਾਂ ਨੀਮ ਦੇਵਤਾਵਾਂ ਦੇ ਇਖਤਿਆਰ ਵਿੱਚ ਨਹੀਂ ਬਲਕਿ ਵਾਹਦ ਰੂਹ ਦੇ ਕਾਬੂ ਵਿੱਚ ਸੀ। ਇਹ ਹਰ ਵੇਲੇ ਮੌਜੂਦ ਇਲਾਹੀ ਸਿਆਣ ਤੇ ਉਸ ਖਿਆਲ ਦਾ ਇਸਤਹਿਕਾਕ ਏ ਜਿਹੜਾ ਐਸ ਸਿਆਣ ਨਾਲ ਤਾਲੁਕ ਰੱਖਦਾ ਏ ਤਾਂ ਜੋ ਮਾਜ਼ੀ, ਹਾਲ ਤੇ ਮੁਸਤਕਬਿਲ ਨੂੰ ਜਾਣੇ। ਫਰਿਸ਼ਤੇ ਰੱਬ ਦੇ ਖਿਆਲ ਇਨਸਾਨ ਤਿਕਰ ਅਪਣਾਉਣ ਵਾਲੇ, ਰੂਹਾਨੀ ਇਲਹਾਮ, ਪਾਕ ਤੇ ਕਾਮਲ, ਚੰਗਿਆਈ, ਪਾਕੀਜ਼ਗੀ ਤੇ ਲਾਫਾਨੀਅਤ ਦਾ ਅਸਰ, ਸਾਰੀ ਬੁਰਿਆਈ, ਹਵਸਪ੍ਰਸਤੀ ਤੇ ਫਾਨੀਅਤ ਦੀ ਮਜ਼ੰਮਤ ਕਰਨ ਵਾਲੇ। ਫਰਿਸ਼ਤੇ ਕੁਦਰਤੀ ਤੌਰ ਤੇ ਬਣਾਏ ਹੋਏ ਇਨਸਾਨ ਨਹੀਂ ਜਿਨ੍ਹਾਂ ਦੇ ਪਰਾਂ ਵਿੱਚ ਜਾਨਵਰਾਂ ਵਾਲੀਆਂ ਖਸਲਤਾਂ ਸ਼ਾਮਲ ਹੋਣ, ਬਲਕਿ ਉਹ ਅਸਮਾਨੀ ਮੁਲਾਕਾਤੀ ਨੇ ਜਿਹੜੇ ਮਾਦੇ ਨਹੀਂ ਬਲਕਿ ਰੂਹਾਨੀ ਪਰਾਂ ਨਾਲ ਉੱਡਦੇ ਨੇ। ਫਰਿਸ਼ਤੇ ਰੱਬ ਵੱਲੋਂ ਖਾਲਸ ਖਿਆਲ ਨੇ ਜਿਨ੍ਹਾਂ ਨੂੰ ਸੱਚਾਈ ਤੇ ਪਿਆਰ ਦੇ ਪਰ ਲੱਗੇ ਹੁੰਦੇ ਨੇ, ਭਾਵੇਂ ਉਹਨਾਂ ਦੀ ਇਨਫਰਾਦੀਅਤ ਕੁਝ ਵੀ ਹੋਵੇ। ਮੇਰੇ ਫਰਿਸ਼ਤੇ ਉੱਚੇ ਖਿਆਲਾਂ ਵਾਲੇ ਨੇ ਜਿਹੜੇ ਕਿਸੇ ਕਬਰ ਦੇ ਬੂਹੇ ਉੱਤੇ ਜ਼ਾਹਿਰ ਹੁੰਦੇ ਨੇ, ਜਿਨ੍ਹਾਂ ਵਿੱਚ ਇਨਸਾਨੀ ਅਕੀਦੇ ਨੇ ਆਪਣੀ ਅਹਿਮਕਾਨਾ ਤਰਤੀਬ ਦੀਆਂ ਆਸਾਂ ਦਫਨ ਕਰ ਰੱਖੀਆਂ ਨੇ। ਸਫੈਦ ਉਂਗਲੀਆਂ ਨਾਲ ਉਹ ਉਤਲੇ ਪਾਸੇ ਇੱਕ ਨਵੇਂ ਤੇ ਜਲਾਲੀ ਭਰੋਸੇ, ਹਯਾਤੀ ਦੇ ਉੱਚੇ ਨਮੂਨਿਆਂ ਤੇ ਇਹਦੀਆਂ ਖੁਸ਼ੀਆਂ ਵੱਲ ਇਸ਼ਾਰਾ ਕਰਦੇ ਨੇ। ਫਰਿਸ਼ਤੇ ਰੱਬ ਦੇ ਨੁਮਾਇੰਦਾਕਾਰ ਨੇ। ਉਤਲੇ ਪਾਸੇ ਵਧਣ ਵਾਲੀਆਂ ਇਹ ਹਸਤੀਆਂ ਕਦੀ ਖੁਦੀ, ਪਾਪ ਜਾਂ ਮਾਦੀਅਤ ਵੱਲ ਰਹਿਨੁਮਾਈ ਨਹੀਂ ਕਰਦੀਆਂ, ਬਲਕਿ ਸਾਰੀ ਚੰਗਿਆਈ ਦੇ ਇਲਾਹੀ ਅਸੂਲ ਵੱਲ ਹਦਾਇਤ ਦਿੰਦੀਆਂ ਨੇ, ਜਿੱਥੇ ਹਰ ਅਸਲੀ ਇਨਫਰਾਦੀਅਤ, ਸ਼ਬੀਹ ਤੇ ਰੱਬ ਦੀ ਸੂਰਤ ਇਕੱਠੇ ਹੁੰਦੇ ਨੇ। ਇਹਨਾਂ ਰੂਹਾਨੀ ਹਦਾਇਤਾਂ ਉੱਤੇ ਸੰਜੀਦਗੀ ਨਾਲ ਧਿਆਨ ਦਿੰਦਿਆਂ ਹੋਏ ਉਹ ਸਾਡੇ ਨਾਲ ਠਹਿਰਦੇ ਨੇ ਤੇ ਅਸੀਂ ਬੇਖਬਰ ਫਰਿਸ਼ਤਿਆਂ ਦੀ ਖਾਤਰਦਾਰੀ ਕਰਦੇ ਹਾਂ। ਬਦਬਖਤ ਧੋਖੇ ਦੇ ਪਾਰੋਂ ਚੁੱਪ ਰਹਿ ਕੇ ਕਈ ਘੰਟਿਆਂ ਤੀਕਰ ਸੁਪਨੇ ਵੇਖਦਿਆਂ ਹੋਏ ਇਹ ਜੱਗ ਬਚਪਨ ਦੇ ਪੰਘੂੜੇ ਵਿੱਚ ਸੋ ਰਿਹਾ ਏ। ਮਾਦੀ ਫਹਿਮ ਵਜੂਦੀਅਤ ਦੀਆਂ ਅਸਲੀਅਤਾਂ ਨੂੰ ਉਜਾਗਰ ਨਹੀਂ ਕਰਦਾ, ਬਲਕਿ ਰੂਹਾਨੀ ਫਹਿਮ ਇਨਸਾਨੀ ਸ਼ਾਉਰ ਨੂੰ ਹਮੇਸ਼ਾ ਦੀ ਸੱਚਾਈ ਵਿੱਚ ਉੱਚਾ ਕਰਦਾ ਏ। ਇਨਸਾਨੀਅਤ ਰੂਹਾਨੀ ਸਮਝ ਵਿੱਚ ਪਾਪ ਦੇ ਫਹਿਮ ਵਿੱਚੋਂ ਹੌਲੀ ਹੌਲੀ ਬਾਹਰ ਨਿਕਲਦੀ ਏ। ਸਾਰੀਆਂ ਗੱਲਾਂ ਨੂੰ ਚੰਗੀ ਤਰ੍ਹਾਂ ਸਮਝਣ ਲਈ ਨਾਪਸੰਦੀਦਗੀ ਮਸੀਹੀ ਮੁਮਲਕਤ ਨੂੰ ਬੇੜੀਆਂ ਵਿੱਚ ਜਕੜਦੀ ਏ। ਜਿਵੇਂ ਜਿਵੇਂ ਸੱਚਾਈ ਤੇ ਪਿਆਰ ਦੀ ਦੌਲਤ ਤਰੱਕੀ ਪਾਉਂਦੇ ਨੇ, ਇਨਸਾਨ ਉਸੇ ਤਨਾਸਬ ਨਾਲ ਰੂਹਾਨੀ ਵਜੂਦੀਅਤ ਨੂੰ ਸਮਝਦਾ ਏ। ਇਨਸਾਨ ਨੂੰ ਰੱਬ ਵੱਲ ਮਤਵੱਜੋ ਹੋਣਾ ਚਾਹੀਦਾ ਹੈ ਤੇ ਉਹਨਾਂ ਦੇ ਮਕਸਦ ਤੇ ਅਹਿਸਾਸ ਰੂਹਾਨੀ ਹੋਣਗੇ। ਉਹਨਾਂ ਨੂੰ ਹਸਤੀ ਦੀਆਂ ਤਸ਼ਰੀਹਾਂ ਨੂੰ ਤਰੱਕੀ ਦੇ ਨੇੜੇ ਲਿਆਉਣਾ ਚਾਹੀਦਾ ਹੈ ਤੇ ਲਾਮਤਨਾਹੀ ਦਾ ਮੁਨਾਸਬ ਇਦਰਾਕ ਪਾਉਣਾ ਚਾਹੀਦਾ ਹੈ ਤਾਂ ਜੋ ਪਾਪ ਤੇ ਫਾਨੀਅਤ ਨੂੰ ਖਤਮ ਕੀਤਾ ਜਾਵੇ। ਪਿਆਰੇ ਪੜ੍ਹਨ ਵਾਲਿਓ, ਇਹਦੇ ਉੱਤੇ ਗੌਰ ਕਰੋ ਕਿਉਂ ਜੇ ਇਹ ਤੁਹਾਡੀਆਂ ਅੱਖੀਆਂ ਤੋਂ ਪਰਦਾ ਹਟਾ ਦੇਵੇਗਾ ਤੇ ਤੁਸੀਂ ਇੱਕ ਨਰਮ ਪਰਾਂ ਵਾਲੀ ਚਿੜੀ ਨੂੰ ਆਪਣੇ ਉੱਤੇ ਉਤਰਦਿਆਂ ਵੇਖੋਗੇ, ਬਲਕਿ ਉਹੀ ਸੂਰਤ ਹਾਲ ਜਿਹਨੂੰ ਤੁਹਾਡੀ ਦੁੱਖ ਸਹਿਣ ਵਾਲੀ ਹਿੱਸ ਗਜ਼ਬਨਾਕ ਤੇ ਤਕਲੀਫ ਦੇਣ ਵਾਲੀ ਸਮਝਦੀ ਏ, ਮੁਹੱਬਤ ਉਹਨੂੰ ਕਿਸੇ ਫਰਿਸ਼ਤੇ ਦੇ ਰਾਹੀਂ ਤੁਹਾਡੇ ਲਈ ਲਾ ਤਾਲੁਕ ਬਣਾ ਸਕਦੀ ਏ। ਖਿਆਲਾਂ ਦੇ ਨਕਸ਼ੇ ਕਦਮ ਮਾਦੀ ਨੁਕਤਾ ਨਜ਼ਰ ਤੋਂ ਉੱਚੇ ਉੱਠਦਿਆਂ ਹੋਏ ਬਹੁਤ ਸੁਸਤ ਨੇ ਤੇ ਮੁਸਾਫਰ ਦੀ ਲੰਮੀ ਰਾਤ ਵੱਲ ਇਸ਼ਾਰਾ ਕਰਦੇ ਨੇ, ਪਰ ਉਹਦੀ ਹਜ਼ੂਰੀ ਦੇ ਫਰਿਸ਼ਤੇ
ਉਹ ਰੂਹਾਨੀ ਇਲਹਾਮ ਜਿਹੜੇ ਸਾਨੂੰ ਦੱਸਦੇ ਨੇ ਭਈ ਰਾਤ ਕਦੋਂ ਲੰਘ ਗਈ ਤੇ ਦਿਨ ਨਿਕਲਣ ਵਾਲਾ ਹੈ, ਉਦਾਸੀ ਵਿੱਚ ਸਾਡੇ ਨਿਗਾਹਬਾਨ ਹੁੰਦੇ ਨੇ। ਇਨਸਾਫ ਨੂੰ ਜ਼ਾਹਰ ਕਰਦਿਆਂ ਹੋਏ ਤੇ ਬਿਮਾਰੀ ਤੇ ਮੌਤ ਵਿੱਚ ਜਕੜੇ ਇਨਸਾਨਾਂ ਦੀਆਂ ਲੋੜਾਂ ਨੂੰ ਪੂਰਾ ਕਰਦਿਆਂ ਹੋਏ ਉੱਚੀ ਸ਼ਾਨ ਵਾਲੀ ਤੇ ਅਮਲੀ ਮਸੀਹਤ ਇਸ ਦੌਰ ਦੇ ਬੂਹੇ ਉੱਤੇ ਖਲੋਤੀ ਇਜਾਜ਼ਤ ਲਈ ਖੜਕਾ ਰਹੀ ਏ। ਕੀ ਤੁਸੀਂ ਇਸ ਨੂਰਾਨੀ ਮੁਲਾਕਾਤ ਲਈ ਬੂਹਾ ਖੋਲੋਗੇ ਜਾਂ ਬੰਦ ਕਰੋਗੇ, ਜਿਹੜਾ ਹਲੀਮੀ ਦੇ ਨਾਲ ਆਉਂਦਾ ਏ, ਜਿਵੇਂ ਉਹ ਅਰੂਜ ਦੇ ਵੇਲੇ ਪਿਓ ਦਾਦੇ ਦੇ ਜ਼ਮਾਨੇ ਵਿੱਚ ਆਇਆ ਸੀ। ਸਾਇੰਸੀ ਖਿਆਲ ਦੀ ਦੱਬੀ ਹੋਈ ਹਲਕੀ ਜਿਹੀ ਆਵਾਜ਼ ਜੱਗ ਦੇ ਦੂਰ ਦਰਾਜ਼ ਦੇ ਸਮੁੰਦਰ ਤੇ ਬਰੇ-ਆਜ਼ਮ ਤੀਕਰ ਅਪੜਦੀ ਏ। ਸੱਚਾਈ ਦੀ ਨਾ ਸੁਣੀ ਜਾਣ ਵਾਲੀ ਆਵਾਜ਼ ਇਨਸਾਨੀ ਸਿਆਣ ਲਈ ਇੰਝ ਏ ਜਿਵੇਂ ਸ਼ੇਰ ਦਹਾੜਦਾ ਏ। ਇਹ ਸਹਿਰਾ ਤੇ ਡਰ ਦੀਆਂ ਹਨੇਰ ਥਾਵਾਂ ਵਿੱਚ ਸੁਣਾਈ ਦਿੰਦੀ ਏ। ਇਹ ਬਦੀ ਦੀਆਂ ਸੁਸਤ ਆਵਾਜ਼ਾਂ ਨੂੰ ਉਭਾਰਦੀ ਏ ਤੇ ਪੋਸ਼ੀਦਾ ਸੁਰਾਂ ਦੇ ਪੂਰੇ ਇਹਾਤੇ ਨੂੰ ਬੁਲਾਉਣ ਲਈ ਉਹਨਾਂ ਦੀ ਕਾਬਲੀਅਤ ਨੂੰ ਝੁੰਝਲਾਉਂਦੀ ਏ। ਤਦ ਸੱਚਾਈ ਦੀ ਤਾਕਤ ਦਾ ਇਜ਼ਹਾਰ ਹੁੰਦਾ ਏ, ਯਾਨੀ ਉਹਨੂੰ ਗਲਤੀ ਦੀ ਤਬਾਹੀ ਲਈ ਜ਼ਾਹਿਰ ਕੀਤਾ ਜਾਂਦਾ ਹੈ। ਹੁਣ ਮੈਂ ਮੀਰ ਬੇਕ ਰੇਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।